India-US Homeland Security Dialogue, Cooperation in Combating Terror, Money Laundering discussed. The meeting was held against the backdrop of row over alleged assassination attempt on top Khalistani separatist Gurpatwant Singh Pannu. Cooperation in combating terrorism, money laundering, organized crime, and activities of pro-Khalistani elements in America were discussed at the India-US Homeland Security Dialogue. जी अमरीका दे सिख ਜਿਹੜੇ ਇੰਡੀਆ ਦੇ ਵਿੱਚ ਸੈਪਰੇਟਿਸਟ ਐਲੀਮੈਂਟ ਨੇ, ਖਾਲਿਸਤਾਨ ਚਾਹੁੰਦੇ ਨੇ, ਉਹਨਾਂ ਦੀ ਉਹ ਫੰਡਿੰਗ ਕਰ ਰਹੇ ਨੇ, ਪੈਸਾ ਦੇ ਰਹੇ ਨੇ। The National Investigation Agency has identified more than 50 pro-Khalistan activists who had attacked the consulate in San Francisco. ਉਹਨਾਂ ਨੇ ਕਿਹਾ ਜੀ, ਇੰਡੀਆ ਨੇ ਕਿਹਾ ਕਿ ਤੁਹਾਡੇ ਜਿਹੜੇ ਖਾਲਿਸਤਾਨੀ ਬੈਠੇ ਹੋਏ ਨੇ ਅਮਰੀਕਾ ਦੇ ਵਿੱਚ, ਉਹ ਭਾਰਤ ਦੇ ਵਿੱਚ ਵਾਇਲੈਂਸ ਨੂੰ ਭੜਕਾ ਰਹੇ ਨੇ ਔਰ ਇਹ ਸਾਰੇ ਦੇ ਉੱਤੇ ਜਿਹੜਾ ਤੁਸੀਂ ਨਜ਼ਰਸਾਨੀ ਕਰੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਦਿੱਲੀ ਵਿੱਚ US ਹੋਮਲੈਂਡ ਸਿਕਿਉਰਿਟੀ ਅਤੇ ਭਾਰਤ ਦੀਆਂ ਸਿਕਿਉਰਿਟੀ ਏਜੰਸੀਆਂ ਦੇ ਨੁਮਾਇੰਦਿਆਂ ਵਿਚਕਾਰ ਦਿੱਲੀ ਵਿੱਚ ਇੱਕ ਵਿਚਾਰ ਗੋਸ਼ਟੀ ਹੋਈ ਹੈ ਔਰ ਭਾਰਤੀ ਮੀਡੀਆ ਵਿੱਚ ਲੀਕ ਕੀਤੀਆਂ ਗਈਆਂ ਖਬਰਾਂ ਅਨੁਸਾਰ ਭਾਰਤ ਨੇ ਅਮਰੀਕਾ ਵਿੱਚ ਖਾਲਿਸਤਾਨੀ ਗਤੀਵਿਧੀਆਂ ਸੰਬੰਧੀ ਸਵਾਲ ਚੱਕਿਆ ਅਤੇ ਖਾਲਿਸਤਾਨੀ ਗਰੁੱਪਾਂ ਦੇ ਖਿਲਾਫ ਕਾਰਵਾਈ ਦੀ ਜਿਹੜੀ ਮੰਗ ਕੀਤੀ ਹੈ ਔਰ ਹਕੀਕਤ ਇਸ ਦੇ ਬਿਲਕੁਲ ਉਲਟ ਹੋ ਸਕਦੀ ਹੈ। ਅਮਰੀਕਾ ਨੇ ਭਾਰਤੀ ਏਜੰਸੀਆਂ ਕੋਲੋਂ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਅਵਸ਼ ਚੁੱਕਿਆ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਰੋਜ਼ਾਨਾ ਹੀ ਗੱਲ ਹੁੰਦੀ ਹੈ ਵੀ ਅੱਜ ਕੱਲ੍ਹ ਜਿਹੜੀ ਸਾਰੀ ਲੜਾਈ ਹੈ ਉਹ ਤਾਂ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਅੱਛਾ। ਔਰ ਕਿਉਂਕਿ ਭਾਰਤ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, 5 ਆਈਜ਼ ਕੰਟਰੀਜ਼ ਉਹਨਾਂ ਦੀਆਂ ਅੱਖਾਂ ਦੇ ਵਿੱਚ ਆਇਆ ਹੋਇਆ। ਔਰ ਇਕੱਲਾ ਇਹੀ ਨਹੀਂ, ਕੈਨੇਡਾ ਔਰ ਅਮਰੀਕਾ ਜਿਹੜੇ ਤਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਉਹਨਾਂ ਦੀ ਇਸ ਨੀਤੀ ਦੇ ਤੌਰ 'ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਉਸ ਸਾਰੇ ਦੇ ਥੱਲੇ ਨਿਖਿਲ ਗੁਪਤਾ ਦੀ ਜਿਹੜੀ ਹੈ ਐਕਸਟ੍ਰੈਡੀਸ਼ਨ ਦੇ ਇੰਤਜ਼ਾਰ ਹੈ। ਔਰ ਜਦੋਂ ਉਹ ਇੱਥੇ ਅਰੇਨ ਹੋਏਗਾ ਆ ਕੇ ਔਰ ਫਰਦਰ ਟਰਾਇਲ 'ਚ ਜਾਏਗਾ, ਬਹੁਤ ਸਾਰੀਆਂ ਚੀਜ਼ਾਂ ਬਾਹਰ ਆਉਣਗੀਆਂ। ਔਰ ਇਸ ਪੀਰੀਅਡ ਦੇ ਵਿੱਚ ਜਿੱਥੇ ਆਪਣੇ ਵਿਦਨ ਇੰਡੀਆ ਆਪਣੇ ਲੋਕਾਂ ਨੂੰ ਗੁੱਡ ਹਿਊਮਰ 'ਚ ਰੱਖਣ ਲਈ ਜਾਂ ਇਹ ਦੱਸਣ ਲਈ ਕਿ ਜੀ ਅਸੀਂ ਬੜੇ ਡਿਫਾਇੰਟ ਹੈ, ਅਸੀਂ ਕਿਸੇ ਦਬਾਅ ਨੂੰ ਨਹੀਂ ਮੰਨਦੇ, ਮੋਦੀ ਜਿਹੜਾ ਉਹ ਬਿਲਕੁਲ ਬੇਖੌਫ ਹੈ, ਉੱਥੇ ਕੈਨੇਡਾ ਦੇ ਖਿਲਾਫ ਬਰਾਬਰ ਜਿਹੜਾ ਉਹ ਜ਼ਹਿਰ ਉਗਰਿਆ ਜਾਂਦਾ ਉਹਨਾਂ ਦੇ ਨਾਨ ਸਟੇਟ ਐਕਟਰਸ ਵੱਲੋਂ ਵੀ ਜਿਹੜੇ ਮੀਡੀਆ 'ਚ ਬੈਠੇ ਹੋਏ ਨੇ ਔਰ S ਜੈ ਸ਼ੰਕਰ ਵੱਲੋਂ ਵੀ। ਅਜੇ 2 ਦਿਨ ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਉਹ ਅਜੇ ਵੀ ਜਿਹੜਾ ਔਰ ਉਹਨੇ ਕੈਨੇਡਾ ਦੇ ਨਾਲ US ਨੂੰ ਵੀ ਕਿ ਜੀ ਅਸੀਂ ਕਿਹਾ ਕਿ ਜੀ ਇਹ ਜਿਹੜੇ ਸੈਨ ਫਰਾਂਸਿਸਕੋ ਦੇ ਉੱਤੇ ਅਟੈਕ ਹੋਇਆ, ਸਾਡੇ ਸਮੋਕ ਬੋਮਬਸ ਔਰ ਦੂਜੇ 50 ਬੰਦੇ ਅਸੀਂ ਆਇਡੈਂਟੀਫਾਈ ਕੀਤੇ, ਅਮਰੀਕਾ ਉਹਨਾਂ ਦੇ ਖਿਲਾਫ ਕਾਰਵਾਈ ਕਰੇ। UK ਦੇ ਹਵਾਲੇ ਨਾਲ ਉਹਨੇ ਕਿਹਾ ਜੀ ਉੱਥੇ ਹੁਣ ਸਥਿਤੀ ਬਿਹਤਰ ਹੈ, ਆਸਟ੍ਰੇਲੀਆ ਦੀ ਤਾਰੀਫ ਕਰਤੀ। ਹੁਣ ਇਹ ਜਦੋਂ ਚੱਲ ਰਿਹਾ ਹੁੰਦਾ ਤੇ ਮੈਨੂੰ ਤਾਂ ਹੁਣ ਕਿਉਂਕਿ ਥੋੜ੍ਹਾ ਬਹੁਤ ਜਦੋਂ ਤੁਹਾਨੂੰ ਇਹ ਨਿਊਜ਼ ਨੂੰ ਜਾਂ ਪਲਾਂਟ ਸਟੋਰੀਜ਼ ਨੂੰ ਤੁਸੀਂ ਦੇਖਦੇ ਹੋ ਜਾਂ ਉਸ ਦੇ ਨੈਰੇਟਿਵ ਨੂੰ, ਤਾਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਅਸਲ ਦੇ ਵਿੱਚ ਉਵੇਂ ਹੀ ਹੁੰਦਾ ਹੈ ਕਿ ਵੀ ਜਦੋਂ ਕੋਈ ਡਰਿਆ ਹੁੰਦਾ ਬੁਰੀ ਤਰ੍ਹਾਂ, ਉਹਨੂੰ ਕੋਈ ਪੁੱਛ ਵੀ ਨਹੀਂ ਰਿਹਾ ਹੁੰਦਾ ਤੇ ਉਹ ਨਾਲ ਦੀ ਨਾਲ ਕਹੇ ਮੈਂ ਤਾਂ ਨਹੀਂ ਡਰਦਾ, ਮੈਂ ਤਾਂ ਨਹੀਂ ਡਰਦਾ, ਉਹ ਤੋਂ ਹੁੰਦਾ ਕਿ ਵੀ ਇਹ ਬੁਰੀ ਤਰ੍ਹਾਂ ਡਰਿਆ ਹੋਇਆ। ਸੋ ਇਹਨਾਂ ਦੇ ਇਸ ਬਿਹੇਵੀਅਰ ਤੋਂ ਇਹੀ ਲੱਗਦਾ ਹੁੰਦਾ ਵੀ ਉਹ ਜਿਹੜੀ ਬਾਂਹ ਮਰੋੜ ਕੇ ਅਮਰੀਕਾ ਨੇ ਪਿੱਠ ਨਾਲ ਲਾਈ ਹੈ ਉਹਨੂੰ ਫਿਰ ਹੋਰ ਜਦੋਂ ਕਰ ਰਹੇ ਨੇ ਫਿਰ ਉਹ ਚੀਂ ਕਰਦਾ ਅੱਗੋਂ, ਫਿਰ ਹੋਰ ਜ਼ੋਰ ਦੀ ਜਿਹੜਾ ਉਹ ਮਰੋੜੀ ਵੱਜਦੀ ਹੈ ਕਿ ਵੀ ਹਾਲ ਤਾਂ ਇਹਨਾਂ ਦਾ ਇਹ ਚੱਲ ਰਿਹਾ। ਪਰ ਉਹ ਆਪਣੇ ਮੀਡੀਆ ਦੇ ਵਿੱਚ ਸਿਲੈਕਟਿਵ ਲੀਕ ਕਰਦੇ ਨੇ ਉਹ ਸਟੋਰੀ ਦਾ ਜਿਹੜਾ ਕੁਛ ਨਾ ਕੁਛ ਹੋਰ ਬਣਾਇਆ ਹੁੰਦਾ ਹੈ ਤਾਂ ਕਿ ਜਿਹੜਾ, ਕਿਉਂਕਿ ਜੋ ਕੁਛ ਅਸੀਂ ਬਾਹਰ ਬੈਠੇ ਓਬਜ਼ਰਵ ਕਰਦੇ ਹਾਂ ਉੱਥੇ ਬੈਠਿਆਂ ਨੂੰ, ਔਰ ਇਹੀ ਕਾਰਨ ਹੈ ਵੀ ਉੱਥੋਂ ਜਦੋਂ ਕੋਈ ਨਵਾਂ ਆਉਂਦਾ ਪਹਿਲੇ 2-3 ਮਹੀਨੇ ਤਾਂ ਉਹ ਇਵੇਂ ਹੀ ਹੁੰਦਾ ਕਿ ਉਹ ਵੰਡਰਲੈਂਡ 'ਚ ਆ ਗਿਆ, ਕਿਉਂਕਿ ਉਹਨੂੰ ਉਹ ਸਮਝ ਨਹੀਂ ਆ ਰਹੀ ਹੁੰਦੀ ਉੱਥੇ ਜੋ ਕੁਛ ਉਹਨਾਂ ਨੇ ਉਹਨਾਂ ਦੇ TV ਚੈਨਲਾਂ ਜਾਂ ਸੋਸ਼ਲ ਮੀਡੀਆ ਜਾਂ ਉੱਥੇ ਚਲਾਇਆ ਹੁੰਦਾ ਉਹਦੇ 'ਤੇ ਦੇਖਿਆ ਹੁੰਦਾ, ਇੱਥੇ ਬਿਲਕੁਲ ਉਹਦੇ ਉਲਟ ਹੁੰਦਾ। 3 ਮਹੀਨੇ ਬਾਅਦ ਉਹ ਉੱਤੋਂ ਥੱਲੇ ਉਤਰਦਾ, ਫਿਰ ਉਹਦੇ ਪੈਰ ਧਰਤੀ 'ਤੇ ਲੱਗਦੇ ਨੇ, ਫਿਰ ਉਹ ਕਹਿੰਦਾ ਵੀ ਸਾਨੂੰ ਤਾਂ ਕਿਹੜਾ ਜ਼ਹਿਰ ਉੱਥੇ ਪਿਆਇਆ ਜਾ ਰਿਹਾ ਔਰ ਸਾਨੂੰ ਤਾਂ, ਔਰ ਇਹ ਗੱਲ
ਚੰਗੇ ਭਲੇ ਲੋਕਾਂ ਦੀ, ਜਿਹੜੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਹੋਏ ਜਾਂ ਅਦਰਵਾਈਜ਼ ਪਬਲਿਕ ਲਾਈਫ 'ਚ ਰਹਿਣ ਵਾਲੇ ਲੋਕ। ਔਰ ਸ਼ਾਇਦ ਇਹੀ ਬ੍ਰਾਹਮਣ ਜਿਹੜਾ ਉਹ ਬੇਵਕੂਫ ਨਹੀਂ ਹੈ, ਬੇਈਮਾਨ ਹੈ, ਠੱਗ ਹੈ, ਜ਼ਾਲਮ ਹੈ, ਪਰ ਬੇਅਕਲਾ ਨਹੀਂ ਹੈ। ਉਹਨਾਂ ਨੇ ਜੇ ਸੈਂਕੜਿਆਂ ਸਾਲ ਪਹਿਲਾਂ ਇਹ ਬਣਾਇਆ ਸੀ ਕਿ ਜਿਹੜਾ ਅਖੰਡ ਭਾਰਤ ਦੀ ਬਾਉਂਡਰੀ ਤੋਂ ਬਾਹਰ ਜਾਏ, ਉਹਨਾਂ ਦਾ ਅਖੰਡ ਭਾਰਤ ਜੋ ਵੀ ਉਹਨਾਂ ਦਾ ਆਰੀਆ ਵਰਤ ਜਿਹਨੂੰ ਕਹਿੰਦੇ ਸੀ, ਉਹਨੂੰ ਬਰਾਦਰੀ ਚੋਂ ਕੱਢਿਆ ਔਰ ਉਹਨੂੰ ਉਹ ਜਿਹੜਾ ਮਲੇਸ਼ ਲਾਣ ਦਿੰਦੇ ਸੀ ਵਾਪਸ ਨਹੀਂ ਸੀ ਵੜਨ ਦਿੰਦੇ, ਜੇ ਬੜੇ ਤਾਂ ਬਹੁਤ ਜੁਰਮਾਨੇ ਤੇ, ਕਿਉਂਕਿ ਉਹ ਇਹ ਸਮਝਦੇ ਸੀ ਕਿ ਜਿਹੜਾ ਉਹਨਾਂ ਦੀ ਹੱਦ ਤੋਂ ਬਾਹਰ ਗਿਆ ਉਹਦਾ ਤਾਂ ਦਿਮਾਗ ਖੁੱਲ ਜਾਏਗਾ। ਔਰ ਜਿਹੜਾ ਉਹਨਾਂ ਨੇ ਵਰਨ ਆਸ਼ਰਮ ਔਰ ਜੋ ਕੁਛ ਉਹ ਝੂਠ ਪਰੋਸਿਆ ਹੋਇਆ ਹੈ ਨੈਰੇਟਿਵ ਬਣਾ ਕੇ, ਉਦੋਂ ਉਹਨੂੰ ਚੈਲੰਜ ਕਰੇਗਾ। ਉਹ ਤਾਂ ਬਾਹਰੋਂ ਫਰੀडम। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਕਮਿਊਨਿਟੀਜ਼ ਨੂੰ ਹੁਣ ਬੇਸ਼ੱਕ ਸਾਡਾ ਉਜਾੜਾ 3-4 ਵਾਰ ਹੋਇਆ, ਜੇ ਅਸੀਂ ਦੇਖਣਾ ਹੋਏ 47 ਨੇ ਇੱਕ ਉਜਾੜਾ ਕੀਤਾ ਜਿਹਦੇ 'ਚ ਸਦੀਆਂ ਦੇ ਘਰ-ਬਾਰ ਛੱਡ ਕੇ ਇੱਧਰ ਆ ਗਏ। ਜੂਨ 84 ਔਰ ਨਵੰਬਰ 84 ਦੂਸਰਾ ਉਜਾੜਾ ਸੀ। ਫਿਰ ਜਿਹੜੇ ਉੱਥੋਂ ਆ ਕੇ ਆ ਗਏ ਉਹਨਾਂ ਨੂੰ ਵੀ ਜੇ ਕੋਈ ਅਪਰਚੁਨਿਟੀ ਨਹੀਂ ਜਾਂ ਜ਼ੁਲਮ ਹੋਏ ਤੇ ਤੀਸਰਾ ਉਜਾੜਾ ਹੋ ਗਿਆ। ਜਿਹੜੇ ਉੱਥੋਂ ਛੱਡ ਕੇ ਅਮਰੀਕਾ ਕੈਨੇਡਾ 'ਚ $20 ਜੇਬ 'ਚ ਲੈ ਕੇ ਏਅਰਪੋਰਟ 'ਤੇ ਉਤਰੇ, ਉਹ ਨਵੇਂ ਸਿਰਿਓਂ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸ਼ੁਰੂ ਕੀਤੀ। ਸੋ ਜਿਹੜੀ ਕੌਮ ਨੇ 75 ਸਾਲਾਂ 'ਚ 3 ਉਜਾੜੇ ਦੇਖੇ ਨੇ, ਜੇ ਅੱਜ ਡਾਇਸਪੋਰਾ ਸਿੱਖ ਫਰੀडम ਦੀ ਅਹਿਮੀਅਤ ਨੂੰ ਸਮਝਦੇ ਨੇ, ਇਸ਼ੂ ਨੂੰ ਸਮਝਦੇ ਨੇ, ਜ਼ੁਲਮ ਦੇ ਖਿਲਾਫ ਖਲੋਣ ਦੀ ਹਿੰਮਤ ਰੱਖਦੇ ਨੇ, ਤਾਂ ਜਿਹੜੇ ਜਿੱਥੇ ਬੈਠੇ ਹੁੰਦੇ ਨੇ ਉਹ ਤਾਂ ਫਿਰ ਵਸਦੇ ਰਹੋ ਹੀ ਆ। ਉਹ ਬਾਬੇ ਨਾਨਕ ਨੇ ਕਿਹਾ ਵੀ ਵਸਦੇ ਰਹੋ, ਇੱਥੇ ਰਹੋ ਤੁਸੀਂ, ਆਪਣੀ ਉਮਤ ਨੂੰ ਹੀ ਉਜੜ ਜਾਓ ਕਿਹਾ, ਜਿਹਦੇ ਥੱਲੇ ਤੁਸੀਂ ਲਰਨ ਵੀ ਕਰਦੇ ਹੋ। ਔਰ ਉਹ ਜਿਹੜੀਆਂ ਮਾਈਗ੍ਰੈਂਟ ਕਮਿਊਨਿਟੀਜ਼ ਹੁੰਦੀਆਂ ਨੇ ਉਹ ਵਾਈਜ਼ਰ ਵੀ ਹੁੰਦੀਆਂ, ਉਹ ਜਫਾਕਸ਼ ਵੀ ਹੁੰਦੀਆਂ, ਹਸਲਰ ਜਿਹਨੂੰ ਕਹਿੰਦੇ ਨੇ, ਕਿਉਂਕਿ ਤੁਹਾਨੂੰ ਸਟਰਗਲ ਕਰਨੇ ਪੈਂਦੇ, ਉਹ ਪ੍ਰੋਗਰੈਸ ਵੀ ਕਰਦੀਆਂ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਅਮਰੀਕਾ ਨੇ ਤਾਂ ਦਬਾਅ ਬਣਾਇਆ ਹੋਇਆ। ਔਰ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਰਿਚਰਡ ਵਰਮਾ ਡਿਪਟੀ ਸੈਕਟਰੀ ਆਫ ਸਟੇਟ, ਉਹਨੇ ਵੀ ਅਜੇ ਜਾ ਕੇ ਕਿਹਾ, ਉਹਨੇ ਕਿਹਾ ਜੀ ਵੀ ਆਰ ਵੇਟਿੰਗ ਫਾਰ ਜਿਹੜੀ ਇਹਨਾਂ ਦੀ ਇਨਵੈਸਟੀਗੇਟਿਵ ਟੀਮ ਇਹਨਾਂ ਨੇ ਬਣਾਈ ਹੋਈ ਹੈ ਨਿਖਿਲ ਗੁਪਤਾ ਮੁੱਦੇ ਦੇ ਉੱਤੇ, ਜਿਹੜਾ ਇਹਨਾਂ ਦਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਹੈ, ਅਸੀਂ ਵੇਟ ਕਰ ਰਹੇ ਹਾਂ ਉਸ ਦੀ। ਹੁਣ ਇੱਕ ਜਿਹੜੀ ਖਬਰ ਅੱਜ, ਕਿਉਂਕਿ ਦੋ ਪ੍ਰੋਮੀਨੈਂਟਲੀ, ਇੱਕ ਪਾਸੇ ਜਿਹੜੀ ਹੈ ਇਹਨਾਂ ਦੀ PTI ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਦੀ ਖਬਰ ਹੈ, ਜਦੋਂ ਮੈਂ ਪਲਾਂਟ ਔਰ ਨੈਰੇਟਿਵ ਸੈੱਟ ਦੀ ਗੱਲ ਕਰਦਾ, ਦੂਸਰੀ ਦਾ ਹਿੰਦੂ ਜਿਹੜਾ ਤਮਿਲਨਾਡੂ ਤੋਂ ਕ੍ਰੈਡੀਬਲ ਹੈ ਉਹਨਾਂ ਦੇ ਲਿਹਾਜ਼ ਨਾਲ, ਰਿਲੇਟਿਵਲੀ ਫੇਅਰ ਹੁੰਦਾ। ਔਰ ਉਹਨਾਂ ਦੀ ਜਿਹੜੀ ਸੁਹਾਸਨੀ ਹੈਦਰ ਹੈ, ਇਹ ਉਹਦੀ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਇਨਸਾਈਡਰ ਵੀ ਆ, ਉਹਨੂੰ ਪਤਾ ਵੀ ਹੁੰਦਾ। ਪਰ ਅਲਟੀਮੇਟਲੀ ਨੈਰੇਟਿਵ ਤਾਂ ਉਹਨਾਂ ਦਾ ਇੰਡੀਅਨ ਸਟੇਟ ਦੇ ਹੱਕ 'ਚ ਭੁਗਤਾਨ ਲਈ। ਹੁਣ ਮੈਂ ਦੋਨਾਂ ਦੀ ਜਦੋਂ ਹੈਡਲਾਈਨ ਇਹ ਦੇਖੀ, ਔਰ ਇਹ ਡਾਇਲੋਗ ਅਮਰੀਕਾ 'ਚ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਏਜੰਸੀਆਂ ਔਰ ਲਾ ਐਨਫੋਰਸ ਸਾਰਾ ਆ ਜਾਂਦਾ, ਕਿਉਂਕਿ ਇਹ ਪਿਛਲੇ ਪੋਸਟ 9/11 ਇਹਨਾਂ ਨੇ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਕਈ ਕੁਛ ਹੋਰ ਲਿਆਂਦਾ। ਹੁਣ ਇਹਨਾਂ ਨੇ, ਕਿਉਂਕਿ ਜਦੋਂ ਅਸੀਂ ਹੋਮਲੈਂਡ ਸਿਕਿਉਰਿਟੀ ਦੀ ਗੱਲ ਕਰਦੇ ਫਿਰ ਇਸ ਦੇ ਥੱਲੇ ਜਿਹੜਾ ਇੰਟਰਨੈਸ਼ਨਲ ਇਸ਼ੂ ਵੀ ਨੇ, ਉਹ ਭਾਵੇਂ ਮਨੀ ਲਾਂਡਰਿੰਗ ਦੇ ਨੇ, ਇੰਟਰਨੈਸ਼ਨਲ ਟੈਰਰਿਜ਼ਮ ਦੇ ਨੇ, ਔਰ ਉਸ ਦੇ ਨਾਲ ਜਿਹੜੀ ਹੈ ਸਿਕਿਉਰਿਟੀ ਡੋਮੇਨ ਹੈ, ਉਸ ਇਮੀਗ੍ਰੇਸ਼ਨ ਹੈ, ਹਿਊਮਨ ਟ੍ਰੈਫਿਕਿੰਗ ਹੈ ਔਰ ਇਲੀਗਲ ਇਮੀਗ੍ਰੇਸ਼ਨ, ਇਹ ਸਾਰੇ ਹੀ ਉਹਦੇ ਥੱਲੇ ਆਉਂਦੇ ਨੇ। ਸੋ ਇਹ ਆਲਮੋਸਟ 2 ਸਾਲ ਪਹਿਲਾਂ ਜਨਵਰੀ 2023 ਦੇ ਵਿੱਚ ਜਿਹੜਾ 22 ਸ਼ਾਇਦ ਪਿਛਲਾ ਡਾਇਲੋਗ ਹੋਇਆ ਸੀ ਹੋਮਲੈਂਡ ਸਿਕਿਉਰਿਟੀ, ਔਰ ਉਹਦੇ 'ਚ ਵੀ ਇੰਡੀਆ ਦੀਆਂ ਸਿਕਿਉਰਿਟੀ ਏਜੰਸੀਜ਼ ਔਰ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਦਾ ਹਿੰਦੂ ਵਾਲਿਆਂ ਨੇ ਉਹ ਪਿਕਚਰ ਵੀ ਦਿੱਤੀ ਹੈ, ਜਿਹਦੇ 'ਚ ਕਿ ਹੋਮਲੈਂਡ ਸਿਕਿਉਰਿਟੀ ਵਾਲੇ ਦਿੱਲੀ ਗਏ, ਦਿੱਲੀ ਦੇ ਵਿੱਚ ਮੀਟ ਹੋਈ। ਹੁਣ ਜਿਹੜੀਆਂ ਖਬਰਾਂ ਦੋਨੋਂ ਹੀ ਨੇ ਉਹਨਾਂ ਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਂਹ ਅਮਰੀਕਾ ਨੇ ਮਰੋੜੀ ਹੋਣੀ ਹੈ, ਕਿਉਂਕਿ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਹੀ ਇੰਟੈਲੀਜੈਂਸ ਏਜੰਸੀਆਂ ਕਿ ਭਾਈ ਆਪਣਾ ਦੱਸੋ ਕੀ ਹੈ ਤੁਹਾਡਾ ਇਹ ਸਾਰੇ ਦੇ ਉੱਤੇ ਕਾਰਗੁਜ਼ਾਰੀ ਜੋ ਇਸ਼ੂ ਬਣਿਆ। ਪਰ ਦੋਨਾਂ ਦੀ ਹੈਡਲਾਈਨ ਤੋਂ ਤੁਸੀਂ ਅੰਦਾਜ਼ਾ ਲਾਓ, ਇਹਨੇ PTI ਨੇ ਹੈਡਲਾਈਨ ਦਿੱਤੀ ਹੈ, ਇੰਡੀਆ US ਹੋਮਲੈਂਡ ਸਿਕਿਉਰਿਟੀ ਡਾਇਲੋਗ, ਕੋਆਪਰੇਸ਼ਨ ਇਨ ਕੰਬੈਟਿੰਗ ਟੈਰਰ, ਮਨੀ ਲਾਂਡਰਿੰਗ ਡਿਸਕਸਡ, ਕਿ ਵੀ ਇੰਡੀਆ ਤੇ US ਹੋਮਲੈਂਡ ਸਿਕਿਉਰਿਟੀ ਦਾ ਡਾਇਲੋਗ ਹੋਇਆ ਕਿ ਭਾਈ ਦਹਿਸ਼ਤਗਰਦੀ ਨਾਲ ਕਿਵੇਂ ਨਿਬੜਨਾ ਹੈ ਤੇ ਮਨੀ ਲਾਂਡਰਿੰਗ, ਇਹ ਡਿਸਕਸ ਹੋਈ। The meeting was held against the backdrop of row over alleged assassination attempt on top Khalistani separatist ਗੁਰਪਤਵੰਤ ਸਿੰਘ ਪੰਨੂ। ਹੁਣ ਤੁਸੀਂ ਨੈਰੇਟਿਵ ਇਹਨਾਂ ਦਾ ਕਿਵੇਂ ਬਦਲਿਆ, ਇਹੀ ਮੀਡੀਆ, ਇਹੀ PTI ਟੈਰਰਿਸਟ, ਵਾਂਟਡ, ਕ੍ਰਿਮੀਨਲ
ਔਰ ਫਲਾਣੇ ਕਰਦਾ ਸੀ। ਹੁਣ ਉਹ ਵੀ ਉਹਨਾਂ ਨੂੰ ਵੀ ਨੈਰੇਟਿਵ ਬਦਲਣਾ ਪਿਆ। ਉਹ ਗੁਰਪਤਵੰਤ ਸਿੰਘ ਪੰਨੂ ਨੂੰ ਟੌਪ ਖਾਲਿਸਤਾਨੀ ਸੈਪਰੇਟਿਸਟ ਐਡਰੈਸ ਕਰਦੇ ਨੇ। ਹੁਣ ਇਹ ਖਬਰ ਦਾ ਅੰਡਰ ਕਰੰਟ ਹੈ ਵੀ ਇਸ਼ੂ ਇਹੀ ਹੈ ਜਿਹੜਾ ਡਿਸਕਸ ਹੋਇਆ, ਪਰ ਇਹਨੂੰ ਕਿ ਜੀ ਬਰੋਡਰ, ਫਿਰ ਉਹਨੇ PTI ਨੇ ਕਿਹਾ ਕੋਆਪਰੇਸ਼ਨ in combating terrorism, money laundering, organized crime, and activities of pro-Khalistani elements in America were discussed at the India-US Homeland Security Dialogue held here on Wednesday, sources said। ਕਿ ਬੁੱਧਵਾਰ ਜਿਹੜਾ ਹੋਇਆ ਹੁਣ ਇਹਦੇ 'ਚ ਉਹਨਾਂ ਨੇ ਆਪਣਾ ਇਹ ਪਲਾਂਟ ਹੈ ਕਿ ਜੀ ਅਮਰੀਕਾ 'ਚ ਪ੍ਰੋ ਖਾਲਿਸਤਾਨੀ ਕੀ ਐਕਟੀਵਿਟੀ ਕਰਦੇ ਨੇ ਉਹ ਇੰਡੀਆ ਨੇ ਲਿਆਂਦਾ। ਹਾਲਾਂ ਇੰਡੀਆ ਤਾਂ ਉਸ ਕੌਟ ਹੈ ਰੈਡ ਹੈਂਡਡ ਇਨ ਟਰਾਂਸਨੈਸ਼ਨਲ ਰਿਪਰੈਸ਼ਨ। ਫਿਰ ਉਹਨੇ ਕਿਹਾ ਜੀ ਵਾਈਲ ਦਾ ਇੰਡੀਅਨ ਡੈਲੀਗੇਸ਼ਨ ਵਾਜ਼ ਲੈਡ ਬਾਈ ਯੂਨੀਅਨ ਹੋਮ ਸੈਕਟਰੀ ਅਜੇ ਭੱਲਾ, ਦਾ US ਡੈਲੀਗੇਸ਼ਨ ਵਾਜ਼ ਹੈਡਡ ਬਾਈ ਹਿਜ਼ ਕਾਊਂਟਰਪਾਰਟ ਕ੍ਰਿਸਟੀ ਕੈਨੇਗਾਲੋ, ਐਕਟਿੰਗ ਡਿਪਟੀ ਸੈਕਟਰੀ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਸੋ ਡਿਪਟੀ ਸੈਕਟਰੀ ਨੇ ਜਿਹੜਾ ਉਸ ਨੂੰ ਹੈਡ ਕੀਤਾ ਹੈ, ਐਕਟਿੰਗ ਕ੍ਰਿਸਟੀ ਹੈ, ਬੀਬੀ ਹੈ, ਐਕਟਿੰਗ ਡਿਪਟੀ ਸੈਕਟਰੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਹੁਣ ਆਫੀਸ਼ੀਅਲ ਸਟੇਟਮੈਂਟ ਕੀ ਹੈ? ਐਨ ਆਫੀਸ਼ੀਅਲ ਸਟੇਟਮੈਂਟ ਸੈਡ ਡਿਊਰਿੰਗ ਦਾ ਡਾਇਲੋਗ both sides reviewed ongoing cooperation in counter terrorism, ਦੋਨਾਂ ਨੇ ਰਿਵਿਊ ਕੀਤਾ counter terrorism ਤੇ, and security domains which has been a key pillar of India-US strategic partnership। ਤਾਂ ਹੀ ਤੁਸੀਂ ਆ ਕੇ ਅਮਰੀਕਾ ਦੀ ਸੋਇਲ ਤੇ ਟੈਰਰਿਜ਼ਮ ਕੀਤਾ, ਇਹ ਤੁਹਾਡਾ ਬੜਾ ਕੀ ਕੰਪੋਨੈਂਟ ਹੈ। ਅੱਛਾ, ਫਿਰ ਉਹਨਾਂ ਨੇ ਕਿਹਾ ਜੀ ਵੀ ਇਸ ਦੇ ਉੱਤੇ ਹੋਇਆ ਜੀ ਕੀ ਸਟੈਪ ਲਿਆ ਗਿਆ, ਕ੍ਰਾਈਮ ਨੂੰ ਕਿਵੇਂ ਚੈੱਕ ਕਰਨਾ ਹੈ, ਦੂਸਰਾ ਕਿਵੇਂ। ਹੁਣ ਇਹ PTI ਦੀ ਖਬਰ ਪੂਰੀ ਅੱਗੋਂ ਫਿਰ ਕੋ-ਚੇਅਰ ਨੇ ਇਹ ਕਿਹਾ ਇੰਡੀਅਨ ਡੈਲੀਗੇਸ਼ਨ ਇਜ਼ ਬਿਲੀਵਡ ਟੂ ਹੈਵ। ਹੁਣ ਜਦੋਂ ਤੁਸੀਂ ਬਿਲੀਵਡ ਕਹਿੰਦੇ ਹੋ ਸਟੋਰੀ ਤੁਸੀਂ ਪਲਾਂਟ ਕਰ ਰਹੇ ਹੋ, ਪਰ ਤੁਸੀਂ ਇਹ ਨਹੀਂ ਕਹਿ ਰਹੇ ਵੀ ਜ਼ਰੂਰੀ। ਦਾ ਇੰਡੀਅਨ ਡੈਲੀਗੇਸ਼ਨ ਇਜ਼ ਬਿਲੀਵਡ ਟੂ ਹੈਵ ਰੇਜ਼ ਦਾ ਇਸ਼ੂ of the activities of pro-Khalistan elements on the US soil। ਨਾਲੇ ਚੋਰ ਨਾਲੇ ਚਾਤਰ ਕਿ ਜੀ ਉਹਨਾਂ ਨੇ ਇਸ਼ੂ ਚੁੱਕਿਆ ਵੀ ਪ੍ਰੋ ਖਾਲਿਸਤਾਨ ਐਕਟੀਵਿਟੀ ਅਮਰੀਕਾ 'ਚ ਹੋ ਰਹੀ, ਐਂਡ ਆਲਸੋ ਦੇਅਰ ਐਕਟਿਵ ਸਪੋਰਟ ਐਂਡ ਫੰਡਿੰਗ ਟੂ ਦਾ ਸੈਪਰੇਟਿਸਟ ਐਲੀਮੈਂਟਸ ਬੇਸਡ ਇਨ ਇੰਡੀਆ। ਦਾ ਕਿ ਜੀ ਅਮਰੀਕਾ ਦੇ ਸਿੱਖ ਜਿਹੜੇ ਇੰਡੀਆ ਦੇ ਵਿੱਚ ਸੈਪਰੇਟਿਸਟ ਐਲੀਮੈਂਟ ਨੇ, ਖਾਲਿਸਤਾਨ ਚਾਹੁੰਦੇ ਨੇ, ਉਹਨਾਂ ਦੀ ਉਹ ਫੰਡਿੰਗ ਕਰ ਰਹੇ ਨੇ, ਪੈਸਾ ਦੇ ਰਹੇ ਨੇ। ਔਰ ਫਿਰ ਉਹਨਾਂ ਨੇ ਕਿਹਾ ਜੀ ਬੈਕਡ੍ਰॉप ਗੁਰਪਤਵੰਤ ਸਿੰਘ ਪੰਨੂ ਇਹ वो, ਔਰ the National Investigation Agency has identified more than 50 pro-Khalistan activists who had attacked the consulate in San Francisco। ਉਹਨਾਂ ਨੇ ਕਿਹਾ ਜੀ ਉਹ ਅਸੀਂ 50 ਸਿੱਖਾਂ ਦੀ ਲਿਸਟ ਦਿੱਤੀ ਹੋਈ ਹੈ ਇਹਨਾਂ ਨੂੰ ਜਿਨ੍ਹਾਂ ਨੇ ਸੈਨ ਫਰਾਂਸਿਸਕੋ ਇੰਡੀਅਨ ਕੌਂਸੂਲੇਟ ਦੇ ਉੱਤੇ ਹਮਲਾ ਕੀਤਾ। ਔਰ ਫਿਰ ਜਿਹੜਾ 26/11 ਦਾ ਜਿਹੜਾ ਬੰਬੇ ਧਮਾਕੇ ਹੋਏ ਨੇ ਉਹਨਾਂ 'ਚ ਤਹਾਮੁਰ ਹੁਸੈਨ ਰੈਣਾ ਔਰ ਉਹਦੀ ਜਿਹੜੀ ਐਕਸਟ੍ਰਾਡੀਸ਼ਨ ਹੋ ਰਹੀ ਹੈ ਉਹ। ਹੁਣ ਇਹਨੇ ਤਾਂ ਹੈਡਲਾਈਨ ਹੋਰ ਦੇ ਕੇ ਵਿੱਚ ਆਪਣਾ ਜਿਹੜਾ ਹਿੰਦੂਤਵੀ ਸਟੱਫ ਜਿਹੜਾ ਪ੍ਰੋਪੇਗੈਂਡਾ ਉਹ ਕੀਤਾ। ਦਾ ਹਿੰਦੂ ਨੇ ਬਿਲਕੁਲ ਹੀ ਕਲੀਅਰਲੀ ਜਿਹਨੂੰ ਕਹਿੰਦੇ ਨੇ ਝੱਗਾ ਚੁੱਕ ਕੇ ਹੀ ਗੱਲ ਕੀਤੀ। ਇੰਡੀਆ ਆਸਕਸ US ਟੂ ਪ੍ਰੋਬ ਪ੍ਰੋ ਖਾਲਿਸਤਾਨੀ ਗਰੁੱਪਸ, ਇਹ ਹੈਡਲਾਈਨ ਹੈ ਕਿ ਜੀ ਭਾਰਤ ਨੇ ਅਮਰੀਕਾ ਨੂੰ ਕਿਹਾ ਕਿ ਜਿਹੜੇ ਪ੍ਰੋ ਖਾਲਿਸਤਾਨੀ ਗਰੁੱਪ ਨੇ ਤੁਹਾਡੇ ਅਮਰੀਕਾ ਦੀ ਧਰਤੀ 'ਤੇ ਇਹਨਾਂ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਕਰੋ। ਔਰ ਫਿਰ both sides review ongoing cooperation in counter-terrorism, security domains. They also discuss the need to curb illegal immigration, human trafficking, money laundering. और इसने खुले उन्होंने कहा कि जी during the dialogue both sides reviewed ongoing cooperation in counter-terrorism. This वही सारा part. India raised its demand that pro-Khalistan outfits in the US be investigated for instigating violence against India as senior officials met for India-US Homeland Security Dialogue that reviewed ongoing cooperation। उन्होंने कहा जी इंडिया ने कहा कि तुहाडे जिहड़े खालिस्तानी बैठे हुए ने अमरीका दे विच वो भारत दे विच वायलेंस नूं भड़का रहे ने और ये सारे दे उत्ते जिहड़ा तुसीं नज़रसानी करो। तो PTI ने कहा जी 50 बंदियां दी लिस्ट उन्होंने दित्ती कि जी इन्होंने हमला किया, इन्हां ते कार्रवाई करो। ये है जिन्हां दे कोल हकूमतां हुंदियां ने जिहड़ा नैरेटिव सैट करदियां ने। होया इहदे बिल्कुल उल्ट हुण है विदिन उन्होंने कहा होना कि भाई ये 29 नवंबर तो लैके हुण 3 महीने बीत गए ने, दसो तुहाडी की है इन्वेस्टिगेशन च की आया है और तुसीं जिहड़ा है वो
ਕਿਵੇਂ ਸਾਡੇ ਨਾਲ ਡੀਲ ਕਰ ਰਹੇ ਹੋ ਤੇ ਕਿਵੇਂ ਤੁਸੀਂ ਅੱਗੋਂ ਕਰਨਾ ਹੈ। ਪਰ ਇਹ ਚੱਲ ਰਿਹਾ, ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ ਨੇ ਭਾਰਤ ਨੂੰ ਆਫ ਦਾ ਹੁੱਕ ਨਹੀਂ ਕੀਤਾ ਹੋਇਆ, ਰਾਦਰ ਜਿਹੜੀ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੋਈ ਹੈ ਉਸ ਨੂੰ ਉਹ ਹੋਰ ਵੀ ਵੱਟ ਚਾੜ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।